ਬਾਲਟੀਮੋਰ ਦਾ ਜਿਹੜਾ ਬ੍ਰਿਜ ਆ ਉਹਦੇ ਬਾਬਤ ਹੀ ਆਪਾਂ ਗੱਲਬਾਤ ਕਰਦੇ ਹਾਂ, ਜਿਹੜਾ ਬਹੁਤ ਵੱਡਾ ਡਿਜ਼ਾਸਟਰ ਹੀ ਆਪਾਂ ਕਹਿ ਸਕਦੇ ਹਾਂ। ਕੱਲ ਵਾਪਰਿਆ ਸੀ ਇੱਕ ਜਹਾਜ਼ ਉਸ ਦੇ ਪਿੱਲਰ ਦੇ ਵਿੱਚ ਵੱਜਿਆ ਤੇ ਕਹਿੰਦੇ ਜਹਾਜ਼ ਦਾ ਇੰਜਣ ਫੇਲ ਹੋ ਗਿਆ ਸੀ ਤੇ ਉਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਬ੍ਰਿਜ ਕਲੈਪਸ ਹੋ ਗਿਆ। ਤੇ ਇਹ ਸਾਰਾ ਕੁਝ ਤੜਕੇ 1:30 ਵਜੇ ਦੇ ਕਰੀਬ ਵਾਪਰਿਆ। ਉਸ ਟਾਈਮ ਦੇ ਉੱਤੇ ਟ੍ਰੈਫਿਕ ਘੱਟ ਸੀ। 1.6 ਮੀਲ ਲੰਬਾ ਬ੍ਰਿਜ ਜਿੱਥੋਂ 34,000 ਦੇ ਕਰੀਬ ਕਾਰ ਹਰ ਰੋਜ਼ ਲੰਘਦੀ ਹੈਗੀ ਆ। ਉਸ ਟਾਈਮ ਤੇ ਤੜਕਾ ਹੋਣ ਕਰਕੇ ਜੋ ਘੱਟ ਸੀ, ਪਲੱਸ ਕੁਛ ਵਰਕਰਸ ਜੋ ਆ ਪੋਟ ਹੋਲਸ ਜਿਹੜੇ ਟੋਏ ਵਗੈਰਾ ਹੁੰਦੇ ਛੋਟੇ ਛੋਟੇ ਪਏ ਉਹਨਾਂ ਨੂੰ ਫਿਕਸ ਕਰ ਰਹੇ ਸੀ। ਸੋ ਹੁਣ ਅਪਡੇਟ ਇਹ ਆ ਰਹੀ ਆ ਵੀ 6 ਜਾਣੇ ਜੋ ਕੰਮ ਕਰਦੇ ਸੀ ਉਹਨਾਂ ਦੀ ਮੌਤ ਹੋ ਗਈ ਆ। ਉਹ ਬ੍ਰਿਜ ਤੋਂ ਡਿੱਗ ਪਏ ਤੇ ਕੁਛ ਗੋਟਮਾਲਾ ਤੋਂ ਸੀ, ਮੈਕਸੀਕੋ ਤੋਂ, ਬੈਨਜ਼ੂਏਲਾ ਤੋਂ, ਦੋ ਕਰਕੇ ਇਦਾਂ ਸੀਗੇ, ਪਰ ਲੰਮੇ ਸਮੇਂ ਤੋਂ USA 'ਚ ਰਹਿੰਦੇ ਸੀ, ਕੰਸਟਰਕਸ਼ਨ ਵਰਕਰ ਸੀਗੇ। ਇਹ ਜਿਹੜਾ ਕੋਸਟ ਗਾਰਡ ਆ ਉਹਨਾਂ ਨੇ ਦੱਸਿਆ ਹੈਗਾ। 2 ਜਾਣਿਆਂ ਨੂੰ ਬਚਾਉਣ ਦੇ ਵਿੱਚ ਵੀ ਜਿਹੜੇ ਆ ਕਾਮਯਾਬ ਹੋ ਗਏ ਹੈਗੇ ਆ। ਇਸ ਬ੍ਰਿਜ ਜਿਹਨੂੰ ਜੋ ਸ਼ਿਪ ਆ ਜਿਸ ਦਾ ਨਾਂ ਡਾਲੀ ਕਰਕੇ ਦੱਸਿਆ ਗਿਆ ਆ, ਜਿਹਦੇ 22 ਦੇ 22 ਕਰੂ ਮੈਂਬਰ ਇੰਡੀਅਨ ਸੀਗੇ ਤੇ ਉਹ ਸਾਰੇ ਠੀਕ ਠਾਕ ਆ, ਉਹਨਾਂ ਦੇ ਕੋਈ ਸੱਟ ਚੋਟ ਨਹੀਂ ਲੱਗੀ ਹੈਗੀ। 8 ਬੰਦੇ ਪਾਣੀ ਦੇ ਵਿੱਚ ਡਿੱਗੇ ਸੀ, ਜਿਨ੍ਹਾਂ ਚੋਂ 2 ਜਾਣਿਆਂ ਨੂੰ ਬਚਾਇਆ ਗਿਆ। ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਵੀ 6 ਜਾਣੇ ਜੋ ਆ ਉਹ ਲੱਭੇ ਨਹੀਂ ਹੈਗੇ ਹਜੇ। ਉਹ ਹੁਣ ਇਹੀ ਕਹਿ ਰਹੇ ਆ ਵੀ ਉਹਨਾਂ ਦੀ ਮੌਤ ਹੋ ਗਈ ਆ। 18 ਘੰਟੇ ਤੋਂ ਵੱਧ ਦਾ ਆਪਰੇਸ਼ਨ ਉਹਨਾਂ ਨੂੰ ਰੈਸਕਿਊ ਦਾ ਜਿਹੜਾ ਚੱਲਿਆ ਲਗਾਤਾਰ। ਸੋ ਜਿਹੜੇ ਪਰਿਵਾਰਾਂ ਦੇ ਮੈਂਬਰ ਮਿਸਿੰਗ ਆ ਉਹਨਾਂ ਦੇ ਸੰਬੰਧ ਦੇ ਵਿੱਚ ਮੈਰੀਲੈਂਡ ਦੇ ਗਵਰਨਰ ਬੈਸ ਮੂਰ ਨੇ ਇਹ ਕਿਹਾ ਵੀ ਅਸੀਂ ਤੁਹਾਡੇ ਨਾਲ ਆ ਤੇ ਅਸੀਂ ਤੁਹਾਡੇ ਨਾਲ ਪ੍ਰੇ ਕਰ ਰਹੇ ਆ, ਅਰਦਾਸ ਕਰ ਰਹੇ ਆ। ਇਹ ਇੱਕ ਬਹੁਤ ਵੱਡਾ ਲਾਸ ਹੈਗਾ। US ਟਰਾਂਸਪੋਰਟੇਸ਼ਨ ਸੈਕਟਰੀ ਪੀਟ ਬਟੀਜੇਸ ਨੇ ਵੀ ਇਹ ਕਿਹਾ ਆ ਵੀ ਇਹ ਇੱਕ ਬਹੁਤ ਵੱਡੀ ਇਨਸੀਡੈਂਟ ਹੋਈ ਆ ਤੇ ਜਿਹੜੇ ਲੋਕਾਂ ਦੀ ਜਾਨ ਗਈ ਆ ਅਸੀਂ ਉਹਨਾਂ ਦੇ ਨਾਲ ਰਲ ਕੇ ਅਰਦਾਸ ਕਰਦੇ ਹੈਗੇ ਆ, ਪ੍ਰੇ ਕਰ ਰਹੇ ਹੈਗੇ ਆ। ਇਸ ਦਾ ਜਿਹੜਾ ਬਿਜ਼ਨਸ ਦੇ ਉੱਤੇ ਬਹੁਤ ਵੱਡਾ ਅਸਰ ਪੈਣ ਜਾ ਰਿਹਾ, ਕਿਉਂਕਿ ਬਾਲਟੀਮੋਰ ਦਾ ਜਿਹੜਾ ਪੋਰਟ ਆ ਉੱਥੋਂ ਆਪਾਂ ਕੱਲ ਵੀ ਡਿਸਕਸ ਕੀਤਾ ਸੀ, ਕਾਰਾਂ ਹੋਰ ਬਹੁਤ ਸਾਰਾ ਸਮਾਨ ਆਉਂਦਾ ਹੈਗਾ ਤੇ 60-70 ਦੇ ਕਰੀਬ ਸ਼ਿਪ ਉੱਥੇ ਹੁਣ ਇਸ ਟਾਈਮ ਇਕੱਠੇ ਹੈਗੇ ਆ ਤੇ ਸ਼ਿਪਮੈਂਟ ਦੇ ਵਿੱਚ ਸਾਰਾ ਕੁਝ ਇਸ ਟਾਈਮ ਡੈਡ ਪਿਆ। ਉਹਨਾਂ ਨੇ ਕੁਝ ਸ਼ੁਰੂ ਨਹੀਂ ਕੀਤਾ। ਇਹਦਾ ਅਸਰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਪਊਗਾ। ਕਹਿੰਦੇ ਪਈ ਸ਼ਿਪ ਦੀਆਂ 27 ਦੇ ਕਰੀਬ ਇਨਸਪੈਕਸ਼ਨਸ ਹੋਈਆਂ ਸੀਗੀਆਂ 2016 'ਚ ਜਦੋਂ ਇਹ ਸਰਵਿਸ ਦੇ ਵਿੱਚ ਆਇਆ ਸੀ। ਸੋ ਬਾਹਲਾ ਪੁਰਾਣਾ ਸ਼ਿਪ ਤਾਂ ਨਹੀਂ ਸੀ, ਪਰ ਕਿਸ ਤਰ੍ਹਾਂ ਉਹਦੇ ਜਿਹੜੇ ਇੰਜਨ ਫੇਲ ਹੋਏ ਹੈਗੇ ਆ, ਉਹਦਾ ਜਿਹੜਾ ਬਲੈਕ ਬਾਕਸ ਆ ਉਹ ਵੀ ਕੱਢ ਲਿਆ ਗਿਆ ਆ ਤੇ ਉਸ ਦੀ ਜਿਹੜੀ ਹੁਣ ਐਗਜ਼ਾਮੀਨੇਸ਼ਨ ਆ ਉਹ ਚੱਲ ਰਹੀ ਹੈਗੀ। ਜੀ, ਸੋ ਬਿਲਕੁਲ ਇਹਦੇ ਵਿੱਚ ਮੈਰੀਲੈਂਡ ਦੇ ਜਿਹੜੇ ਗਵਰਨਰ ਵੈਸਟਮੋਰ ਉਹਨਾਂ ਨੇ ਕਿਹਾ ਵੀ ਪੂਰੀ ਜਵਾਬਦੇਹੀ ਹੋਊਗੀ, ਫੁੱਲ ਅਕਾਊਂਟੇਬਿਲਟੀ ਇਸ ਬ੍ਰਿਜ ਕੋਲੈਪਸ ਦੇ ਵਿੱਚ ਦੇਖੀ ਜਾਊਗੀ। ਰਿਕਵਰੀ ਦੇ ਉੱਤੇ ਇਸ ਟਾਈਮ ਜ਼ੋਰ ਲਾਇਆ ਜਾ ਰਿਹਾ ਆ। ਜਿਹੜਾ ਰਾਊਟ ਹੁੰਦਾ ਆ ਇਹ ਉਸ ਤੋਂ ਜਿੱਦਾਂ ਦੱਸ ਰਹੇ ਆ ਵੀ ਇਹਦਾ ਇੰਜਨ ਫੇਲ ਹੋ ਗਿਆ ਸੀ ਡਾਲੀ ਸ਼ਿਪ ਦਾ, ਤਾਂ ਬਾਅਦ ਦੇ ਵਿੱਚ ਕਾਲਮ ਦੇ ਵਿੱਚ ਜਾ ਵੱਜਾ ਸੀਗਾ। ਜਿਹੜੀਆਂ ਕੁਝ ਕੁ ਚੀਜ਼ਾਂ ਦੱਸਦੇ ਜਾਈਏ ਇਨਵੈਸਟੀਗੇਸ਼ਨ ਦੇ ਲਈ, ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਉਹਨਾਂ ਦੀ ਟੀਮ ਅੱਜ ਜਿਹੜੀ ਕੱਲ ਆ ਉਹ ਇਨਫੈਕਟ ਔਨ ਬੋਰਡ ਹੋਈ ਉੱਥੇ ਐਵੀਡੈਂਸ ਗੈਦਰ ਕਰਨ ਦੇ ਲਈ। ਜਿਹੜੇ ਏਜੰਸੀ ਦੇ ਚੇਅਰਮੈਨ ਜੈਨੀਫਰ ਹੋਮੈਂਡੀ ਉਹਨਾਂ ਨੇ ਜਿਹੜਾ ਉਹ ਦੱਸਿਆ, ਕਹਿੰਦੇ ਵੀ ਸ਼ਿਪ ਦਾ ਜਿਹੜਾ ਡਾਟਾ ਰਿਕਾਰਡਰ ਆ ਜਾਂ ਜਿਹਨੂੰ ਬਲੈਕ ਬਾਕਸ ਵੀ ਆਖ ਦਿੱਤਾ ਜਾਂਦਾ ਆ, ਉਹ ਉਹਨਾਂ ਨੇ ਆਪਣੀ ਜਿਹੜਾ ਆ ਆਪਣੇ ਕੋਲ ਜਿਹੜਾ ਉਹ ਲੈ ਲਿਆ ਆ। ਚੈਨਲ ਕਦੋਂ ਰੀਓਪਨ ਹੋਊਗਾ ਇਸ ਦੇ ਬਾਰੇ ਕੁਝ ਵੀ ਪਤਾ ਨਹੀਂ ਆ। ਪੋਰਟ ਆਫ ਬਾਲਟੀਮੋਰ ਦੀ ਥਾਂ ਦੇ ਉੱਤੇ ਜਿਹੜਾ ਟ੍ਰੈਫਿਕ ਉਧਰ ਨੂੰ ਆਉਂਦਾ ਸੀ ਉਹ ਪੋਰਟ ਆਫ ਵਰਜੀਨੀਆ ਵੱਲ ਨੂੰ ਡਾਇਵਰਟ ਕੀਤਾ ਗਿਆ ਆ। ਕਹਿੰਦੇ ਵੀ ਕਾਫੀ ਲੰਮਾ ਵਕਤ ਲੱਗੂਗਾ ਰਿਕਵਰੀ ਨੂੰ ਲੈ ਕੇ, ਪੀਟ ਬਟੀਜੇਜ ਨੇ ਕਿਹਾ ਆ। ਕੋਸਟ ਗਾਰਡ ਇਹ ਕੋਸ਼ਿਸ਼ ਕਰ ਰਹੇ ਆ ਅਸੈਸ ਕਰਨ ਦੀ, ਇਹ ਦੇਖਣ ਦੇ ਲਈ ਵੀ ਕੋਈ ਹੈਜ਼ਮਟ ਜਾਂ ਕੋਈ ਰਸਾਇਣਿਕ ਜਾਂ ਕੋਈ ਇਦਾਂ ਦੀ ਚੀਜ਼ ਦਾ ਖਤਰਾ ਤਾਂ ਨਹੀਂ, ਸ਼ਿਪ ਤੋਂ ਕੁਝ ਹੋਰ ਲੀਕ ਤਾਂ ਨਹੀਂ ਹੋਇਆ ਜਾਂ ਇਸ ਦੇ ਡਿੱਗਣ ਦੇ ਨਾਲ ਕੋਈ ਹੋਰ ਖਤਰੇ ਤਾਂ ਨਹੀਂ। ਰਾਤ ਨੂੰ ਜਿਹੜੀ ਸਰਚ ਸੀ ਉਹ ਅਨਸੇਫ ਕਰਾਰ ਦੇ ਕੇ ਉਸ ਨੂੰ ਬੰਦ ਕਰ ਦਿੱਤਾ ਗਿਆ ਸੀ। ਜਿੱਦਾਂ ਤੁਸੀਂ ਵੀ ਦੱਸਿਆ ਵੀ 6 ਜਾਣਿਆਂ ਨੂੰ ਮ੍ਰਿਤ ਜਿਹੜਾ ਆ ਉਹ ਹੁਣ ਮੰਨਿਆ ਜਾ ਰਿਹਾ ਆ। ਸ਼ਿਪ ਬਲੈਕ ਆਊਟ ਹੋਇਆ ਕ੍ਰੈਸ਼ ਹੋਣ ਤੋਂ ਪਹਿਲਾਂ। ਇਹਦੇ 2 ਵਾਰੀ ਇਲੈਕਟ੍ਰੀਕਲ ਪਾਵਰ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਆ ਵੀ 2 ਵਾਰੀ ਪਾਵਰ ਜਿਹੜੀ ਆ ਉਸ ਦੀ ਲਾਸ ਹੁੰਦੀ ਆ ਤੇ ਉਹ ਇਸ ਪਾਸੇ ਵੱਲ ਨੂੰ ਪਾਣੀ ਵੱਲ ਨੂੰ ਕਾਲਮ ਵੱਲ ਨੂੰ ਇਨਫੈਕਟ ਜਿਹੜਾ ਉਹ ਵੱਧ ਜਾਂਦਾ ਆ।
ਸੋ ਜੇ ਸ਼ਿਪ ਦੇ ਕੋਲ ਪਾਵਰ ਨਹੀਂ ਤਾਂ ਉਹ ਫਿਰ ਕਹਿ ਲਓ ਵੀ ਪਾਣੀ ਦੇ ਸਹਾਰੇ ਹੀ ਆ, ਹਵਾ ਦੇ ਉੱਤੇ ਹੀ ਆ ਵੀ ਕਿੱਧਰਲੇ ਪਾਸੇ ਨੂੰ ਜਿਹੜਾ ਉਹ ਚਲੇ ਜਾਣਾ ਆ। ਓਬਵੀਅਸਲੀ ਇਸ ਨੂੰ ਲੈ ਕੇ ਕਈ ਤਰੀਕੇ ਦੀਆਂ ਕਨਸਪੀਰੇਸੀ ਥਿਊਰੀਜ਼ ਵੀ ਜਿਹੜੀਆਂ ਉਹ ਚੱਲ ਰਹੀਆਂ, ਪਰ ਅਜੇ ਤੱਕ ਕਿਸੇ ਵੀ ਹੋਰ ਚੀਜ਼ ਦੀ ਪੁਸ਼ਟੀ ਨਹੀਂ ਹੋਈ। FBI ਵੀ ਜਾਂਚ ਜਿਹੜੀ ਇਸ ਦੀ ਕਰ ਰਹੀ ਆ ਇਸ ਐਂਗਲ ਤੋਂ ਵੀ ਇਹ ਕੋਈ ਸਾਈਬਰ ਅਟੈਕ ਜਾਂ ਕੋਈ ਹੋਰ ਹਮਲਾ ਤਾਂ ਨਹੀਂ ਆ। ਸਿਟੀ ਦੇ ਵਿੱਚ ਸਟੇਟ ਆਫ ਐਮਰਜੈਂਸੀ ਜਿਹੜੀ ਆ ਉੱਥੇ ਦੇ ਮੇਅਰ ਬ੍ਰੈਂਡਨ ਸਕਾਟ ਆ, ਉਹਨਾਂ ਨੇ ਘੋਸ਼ਿਤ ਕੀਤੀ ਹੈਗੀ ਆ। ਸੋ ਮੈਰੀਲੈਂਡ ਦੇ ਗਵਰਨਰ ਨੇ ਇਹ ਦੱਸਿਆ ਸੀਗਾ ਕੱਲ ਵੀ ਮੇਡੇ ਦਾ ਜਦ ਇਹਨਾਂ ਨੇ ਐਲਾਨ ਕਰ ਦਿੱਤਾ ਸੀ ਤਾਂ ਜਿਹੜੇ ਵਰਕਰ ਸੀਗੇ ਉਸ ਪੁਲ ਦੇ ਉੱਤੇ ਜਾਂ ਉਹ ਮੁਸਤੈਦੀ ਦੇ ਨਾਲ ਉਹਨਾਂ ਨੇ ਬਾਕੀ ਗੱਡੀਆਂ ਨੂੰ ਉੱਥੋਂ ਚੜ੍ਹਨ ਤੋਂ ਰੋਕਿਆ, ਪਰ ਜੋ ਕੰਮ ਕਰ ਰਹੇ ਸੀਗੇ ਉਹ ਵਿਚਾਰੇ ਇਸ ਹਾਦਸੇ ਦਾ ਸ਼ਿਕਾਰ ਹੋਏ ਆ। ਮੈਕਸੀਕੋ ਦੇ ਜਿਹੜੇ ਪ੍ਰੈਜ਼ੀਡੈਂਟ ਲੈਬਰਾਡੋਰ, ਉਹਨਾਂ ਨੇ ਕਿਹਾ ਵੀ ਜਿਹੜੇ ਬ੍ਰਿਜ ਦੇ ਉੱਤੇ 6 ਜਾਣੇ ਸੀ ਉਹਨਾਂ ਚੋਂ 3 ਮੈਕਸੀਕਨ ਨੈਸ਼ਨਲ ਸੀਗੇ, ਜਿਨ੍ਹਾਂ ਦੇ ਵਿੱਚੋਂ ਇੱਕ ਦਾ ਜਿਹੜਾ ਉਹ ਬਚਾਅ ਹੋਇਆ ਆ, ਇੰਜਰੀਜ਼ ਦੇ ਨਾਲ ਉਹ ਸਰਵਾਈਵ ਕਰ ਗਿਆ ਆ। ਮੈਕਸੀਕੋ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਸਨੇ ਇਹ ਜਾਣਕਾਰੀ ਦਿੱਤੀ ਆ। ਜੀ ਪੀਟ ਬਟੀਜਸ ਜੋ ਟਰਾਂਸਪੋਰਟੇਸ਼ਨ ਦੇ ਸੈਕਟਰੀ ਆ, ਉਹਨਾਂ ਨੇ ਇਹ ਕਿਹਾ ਵੀ ਇਹ ਇੱਕ ਆਰਡੀਨਰੀ ਬ੍ਰਿਜ ਨਹੀਂ ਸੀ, ਅਮਰੀਕਨ ਇਨਫਰਾਸਟ੍ਰਕਚਰ ਦਾ ਇੱਕ ਬਹੁਤ ਵੱਡਾ ਇਹ ਰੋਲ ਮਾਡਲ ਸੀਗਾ। ਕਹਿੰਦੇ ਵੀ ਇਹ ਬ੍ਰਿਜ ਉਸ ਟਾਈਮ ਤੋਂ ਆ ਉਹ ਜਦੋਂ ਤੱਕ ਕਈ ਸਾਡੇ ਵਰਗੇ ਜੰਮੇ ਵੀ ਨਹੀਂ ਸੀ। ਸੋ 1977 ਦਾ ਇਹ ਬ੍ਰਿਜ ਬਣਿਆ ਹੋਇਆ ਆ। ਸੋ ਆਲਮੋਸਟ 47 ਸਾਲ ਹੋ ਗਏ ਹੈਗੇ ਆ। ਜਿਸ ਤਰ੍ਹਾਂ ਮੈਂ ਕੱਲ ਦੱਸਿਆ ਸੀ ਵੀ ਇਹਦਾ ਇਕੋਨਮੀ ਤੇ ਬਹੁਤ ਵੱਡਾ ਅਸਰ ਪੈਣਾ। ਅੱਜ ਟਰੱਕਿੰਗ ਦੀ ਜਿਹੜੀ ਐਸੋਸੀਏਸ਼ਨ ਆ, ਅਮਰੀਕਨ ਟਰੱਕਿੰਗ ਐਸੋਸੀਏਸ਼ਨ ਦੇ ਸਪੋਕਸਪਰਸਨ ਜੈਸਿਕਾ ਗੇਲ, ਉਹਨਾਂ ਨੇ ਕਿਹਾ ਵੀ ਇਹ ਜਿਹੜਾ ਕੀ ਬ੍ਰਿਜ ਆ ਬਾਲਟੀਮੋਰ ਪੋਰਟ ਦਾ ਕ੍ਰਿਟੀਕਲ ਕੰਪੋਨੈਂਟ ਆ ਪੂਰੇ ਨੇਸ਼ਨ ਦੀ ਇਨਫਰਾਸਟ੍ਰਕਚਰ ਦਾ। ਉਹਨਾਂ ਨੇ ਕਿਹਾ ਵੀ 13 ਲੱਖ ਟਰੱਕ ਇਸ ਬ੍ਰਿਜ ਤੋਂ ਐਵਰੀ ਈਅਰ ਕ੍ਰਾਸ ਕਰਦੇ ਆ। 3600 ਟਰੱਕ ਹਰ ਰੋਜ਼ ਕ੍ਰਾਸ ਕਰਦਾ ਉਸ ਬ੍ਰਿਜ ਤੋਂ। ਹੁਣ ਉਹ ਬ੍ਰਿਜ ਟੁੱਟ ਗਿਆ, ਉੱਥੋਂ ਉਹ ਕ੍ਰਾਸ ਨਹੀਂ ਕਰ ਸਕਣਗੇ, ਹਨਾ। ਤੇ ਇਹ ਟਰੱਕਾਂ ਦੇ ਵਿੱਚ ਕਈ ਵਾਰ ਹੈਜ਼ਰਡਸ ਮਟੀਰੀਅਲ ਵੀ ਹੁੰਦਾ ਹੈਗਾ। ਹੁਣ ਉਹਨਾਂ ਨੂੰ ਡੀਟੋਰ ਕਰਕੇ ਵੱਖ-ਵੱਖ ਹੋਰ ਟਰਨਲ ਦੇ ਰਾਹੀਂ ਜਾਂ ਹੋਰ ਪਾਸੇ ਦੀ ਜਾਣਾ ਪਊਗਾ। ਸੋ ਜੇ ਓਵਰਆਲ ਇਕੋਨਮੀ ਦੀ ਗੱਲ ਕਰਦੇ ਜਾਈਏ ਤੇ 14,000 ਵਰਕਰਸ ਡਾਇਰੈਕਟਲੀ ਪੋਰਟ ਦੇ ਉੱਤੇ ਕੰਮ ਕਰਦੇ ਆ। 1,40,000 ਵਰਕਰਸ ਜੋ ਆ ਉਹ ਇਨਡਾਇਰੈਕਟਲੀ ਇਸ ਪੋਰਟ ਦੇ ਨਾਲ ਕਨੈਕਟਡ ਆ, ਜਿੱਥੇ ਜਿਹੜਾ ਬ੍ਰਿਜ ਕਲੈਪਸ ਹੋਇਆ ਹੈਗਾ, ਕਿਉਂਕਿ ਉੱਥੇ ਜਿਹੜਾ ਪੋਰਟ ਆ ਇਹ ਸਭ ਤੋਂ ਵੱਡਾ ਪੋਰਟ ਆ ਜਿੱਥੇ ਬਾਹਰਲੇ ਮੁਲਕਾਂ ਦੇ ਨਾਲ ਪੂਰੀ ਜਿਹੜੀ ਸ਼ਿਪਮੈਂਟ ਆ ਉੱਥੋਂ ਜਾਂਦੀ ਹੈਗੀ। ਜੀ, ਉੱਦਾਂ ਹਰਜੋਤ ਸਿੰਘ ਜੀ ਕਈ ਜਿਹੜੇ ਐਕਸਪਰਟਸ ਆ ਉਹ ਹੁਣ ਇਹ ਵੀ ਉਹਨਾਂ ਨੇ ਕਹਿਣਾ ਸ਼ੁਰੂ ਕੀਤਾ ਆ, CNBC ਰਿਪੋਰਟ ਕਰ ਰਿਹਾ ਵੀ ਬਾਲਟੀਮੋਰ ਬ੍ਰਿਜ ਕਲੈਪਸ ਕਹਿੰਦੇ ਵੀ ਬਹੁਤ ਘੱਟ ਖਤਰਾ ਹੋਊਗਾ US ਦੀ ਜਿਹੜੀ ਇਕਨੋਮਿਕ ਗਰੋਥ ਨੂੰ ਜਿਹੜਾ ਲੈ ਕੇ। ਫ੍ਰਾਂਸਿਸ ਸਕਾਟ ਕੀ ਬ੍ਰਿਜ ਆ ਇਹ ਕੱਲ ਹੀ ਦੁਰਘਟਨਾਗ੍ਰਸਤ ਹੋਇਆ ਸੀ, ਡਿੱਗ ਪਿਆ ਸੀਗਾ। ਕਹਿੰਦੇ ਵੀ ਟੈਂਪਰੇਰੀ ਡਿਸਰਪਸ਼ਨਸ ਹੋਣਗੀਆਂ। ਇਹ ਵੀ ਜਿਹੜੀ ਖਬਰ ਆ ਰਹੀ ਆ ਵੀ ਇਸ ਟਾਈਮ ਪੋਰਟ ਦੇ ਉੱਤੇ ਕੰਮਕਾਜ ਚੱਲਦਾ ਰਹੂਗਾ। ਉੱਥੋਂ ਦੇ ਬਾਲਟੀਮੋਰ ਦੇ ਸਿਟੀ ਕਾਉਂਸਲ ਮੈਂਬਰ 4th ਡਿਸਟ੍ਰਿਕਟ ਦੇ ਮਾਰਕ ਕੌਨਵੇ, ਜਿਨ੍ਹਾਂ ਦੇ ਅੰਡਰ ਇਹ ਆਉਂਦਾ ਆ, ਉਹਨਾਂ ਨੇ ਜਿਹੜਾ ਇਹ ਦੱਸਿਆ ਆ। ਕਹਿੰਦੇ ਵੀ ਬਾਲਟੀਮੋਰ ਨੂੰ ਮਿਨੀਐਪੋਲਿਸ ਤੇ ਇੱਕ I-35 ਵੈਸਟ ਦਾ ਬ੍ਰਿਜ ਕਲੈਪਸ ਹੋਇਆ ਸੀ 17 ਸਾਲ ਪਹਿਲਾਂ, ਉਹ ਤੋਂ ਕਾਫੀ ਕੁਝ ਲਰਨ ਕਰਨਾ ਚਾਹੀਦਾ ਆ। ਉਹ ਹਾਦਸਾ 1 ਅਗਸਤ 2007 ਨੂੰ ਵਾਪਰਿਆ ਸੀ, ਜਦੋਂ ਬੰਪਰ ਟੂ ਬੰਪਰ ਕਾਰਜ਼ ਈਵਨਿੰਗ ਰਸ਼ ਆਵਰ ਦੇ ਵਿੱਚ ਇਹ ਬ੍ਰਿਜ ਜਿਹੜਾ ਉਦੋਂ ਫੇਲ ਹੋ ਗਿਆ ਸੀ। 13 ਮਹੀਨੇ ਲੱਗੇ ਸੀ ਉਦੋਂ ਨਵਾਂ ਬ੍ਰਿਜ ਬਣਾਉਣ ਨੂੰ। ਇਹ ਬ੍ਰਿਜ ਤਾਂ ਬਹੁਤ ਜ਼ਿਆਦਾ ਚੈਲੰਜਿੰਗ ਹੋਰ ਵੀ ਹੋਊਗਾ ਵੀ, ਕਿਉਂਕਿ ਬਹੁਤ ਹੀ ਚੌੜਾ ਸਪੈਨ ਆ ਇੱਥੇ। ਦਰਿਆ ਜਿਹੜਾ ਉਹ ਕਾਫੀ ਚੌੜਾ ਆ ਤੇ ਉੱਥੇ ਹੁਣ ਪੁਰਾਣਾ ਹਿੱਸਾ ਪਤਾ ਨਹੀਂ ਵਰਤ ਹੋ ਸਕੂਗਾ ਜਾਂ ਨਹੀਂ, ਇਹ ਤਾਂ ਹੁਣ ਐਕਸਪਰਟਸ ਆ ਕੇ ਦੱਸਣਗੇ। ਸੋ ਇਹਦੇ ਵਿੱਚ ਦੇਖਣਾ ਹੋਊਗਾ। ਸੋ ਡੀਟੂਰ ਕਰਨਾ ਪੈਣਾ ਆ, ਪੋਰਟ ਦੇ ਨਾਲ ਸਿੱਧਾ ਕਨੈਕਸ਼ਨ ਸੀ ਇਸ ਬ੍ਰਿਜ ਦੇ ਜ਼ਰੀਏ, ਤੇ ਇਹ ਹੋਊਗਾ ਵੀ ਹੁਣ ਟਨਲਸ ਉੱਥੇ ਵਰਤਣੀਆਂ ਪੈਣੀਆਂ। 695 ਦੇ ਉੱਤੇ ਇਹ ਪੈਂਦਾ ਸੀਗਾ। ਜਿਹੜੇ ਵੀ ਬਾਲਟੀਮੋਰ ਨੂੰ ਜਾਂਦੇ ਹੋਣਗੇ ਉਹਨਾਂ ਨੂੰ ਇਸ ਦੇ ਲਈ ਹੁਣ ਵੱਖਰੇ ਜਿਹੜੇ ਚੀਜ਼ਾਂ ਆ ਉਹ ਦੇਖਣੀਆਂ ਪੈਣਗੀਆਂ। NTSB ਜਿੱਦਾਂ ਆਪਾਂ ਪਹਿਲਾਂ ਦੱਸਿਆ ਵੀ ਉਹਨਾਂ ਨੇ ਰਿਕਾਰਡਰ ਜਿਹੜਾ ਆ ਉੱਥੋਂ ਚੱਕ ਲਿਆ ਆ। ਜਿਹੜੇ 6 ਜਾਣੇ ਹੋਏ ਆ ਉਹਨਾਂ ਦੇ ਬਾਰੇ ਕੁਛ ਜਿਹੜਾ ਆ ਉਹ ਸਾਹਮਣੇ ਆ ਰਿਹਾ ਆ। ਇੱਕ ਮਿਗਲ ਲੂਨਾ, ਤਿੰਨਾਂ ਜਾਣਿਆਂ ਦਾ, ਇਹ ਤਿੰਨਾਂ ਬੱਚਿਆਂ ਦਾ ਜਿਹੜਾ ਪਿਓ ਅਲ ਸਲਵਾਡੋਰ ਤੋਂ ਆ। ਕਹਿੰਦੇ ਵੀ 19 ਸਾਲਾਂ ਤੋਂ ਉੱਥੇ ਰਹਿ ਰਿਹਾ ਸੀਗਾ, ਉਹ ਮਿਸਿੰਗ ਦੱਸਿਆ ਜਾ ਰਿਹਾ ਆ।
ਇੱਕ ਹੌਂਡਰਸ ਦਾ 2 ਬੱਚਿਆਂ ਦਾ ਬਾਪ ਉਹਦੇ ਬਾਰੇ ਮੇਨਰ ਜਾਸਿਰ ਸੋਜ਼ਾ ਸੈਂਡੋਲ ਉਹ ਜਿਹੜਾ ਉਹ ਦੱਸਿਆ ਜਾ ਰਿਹਾ, ਉਹ ਵੀ ਉੱਥੇ 18 ਸਾਲਾਂ ਤੋਂ ਰਹਿ ਰਿਹਾ ਸੀ। ਉਹਦਾ 18 ਸਾਲਾਂ ਦਾ ਮੁੰਡਾ ਤੇ 5 ਸਾਲਾਂ ਦੀ ਉਹਦੀ ਕੁੜੀ ਆ। 2 ਗੁਆਟਾਮਾਲਾ ਦੇ ਦੱਸੇ ਜਿਹੜੇ ਉਹ ਜਾ ਰਹੇ ਆ ਤੇ ਮੁਲਕ ਦੇ ਜਿਹੜੀ ਫੋਰਨ ਮਿਨਿਸਟਰੀ ਆ ਉਹਨਾਂ ਨੇ ਦੱਸਿਆ, ਇੱਕ 'ਚ 26 ਸਾਲਾ ਸੈਨ ਲੂਇਸ ਪੀਟਨ, 35 ਸਾਲਾ ਕੈਮੋਟਨ ਜਿਹੜਾ ਉਹ ਦੱਸਿਆ ਜਾ ਰਿਹਾ ਆ। ਤੇ ਬਾਕੀ ਜਿੱਦਾਂ ਦੱਸਿਆ ਸੀ ਮੈਕਸੀਕੋ ਦੇ ਪ੍ਰੈਜ਼ੀਡੈਂਟ ਨੇ ਵੀ 3 ਜਾਣੇ ਉਹਨਾਂ ਦੇ ਜਿਹੜੇ ਆ ਮੁਲਕ ਦੇ ਜਿਹੜੇ ਉੱਥੇ ਰਹਿ ਰਹੇ ਸੀ, ਉਹ ਉੱਥੇ ਕੰਮ ਜਿਹੜਾ ਉਹ ਕਰ ਰਹੇ ਸੀਗੇ, ਜਿਨ੍ਹਾਂ ਚੋਂ ਇੱਕ ਦਾ ਬਚਾਅ ਹੋ ਗਿਆ ਹੈ। ਸੋ ਅਜੇ ਵੀ ਲੋਕਾਂ ਨੂੰ ਲੱਭਣ ਦੇ ਲਈ ਜਿਹੜੇ ਕਹਿੰਦੇ ਵੀ ਹੁਣ ਤੜਕੇ ਸਵੇਰੇ ਫਿਰ 4 ਘੰਟੇ ਪਹਿਲਾਂ ਦੀ ਖਬਰ ਆ ਵੀ ਗੋਤਾਖੋਰਾਂ ਨੂੰ ਫਿਰ ਪਾਣੀ ਦੇ ਵਿੱਚ ਘੱਲਿਆ ਗਿਆ ਆ ਤਾਂ ਜੋ ਜੇ ਕੁਛ ਇਹਨਾਂ 6 ਜਾਣੇ ਵਿਕਟਮਸ ਜਿਹੜੇ ਆ ਉਹਨਾਂ ਦਾ ਪਤਾ ਲੱਗ ਸਕੇ। ਪੋਰਟ ਆਫ ਬਾਲਟਿਮੋਰ ਦੇ ਵਿੱਚੋਂ 51 ਮਿਲੀਅਨ ਟਨ ਫੋਰਨ ਕਾਰਗੋ ਜਿਹੜਾ ਆ ਸ਼ਿਪ ਹੁੰਦਾ ਜਾਂ ਆਉਂਦਾ ਹੈਗਾ। ਕਹਿੰਦੇ ਵਨ ਆਫ ਦਾ ਲਾਰਜੈਸਟ ਆ ਅਮਰੀਕਾ ਦੇ ਵਿੱਚ। ਇਸ ਪੋਰਟ ਤੋਂ ਛੋਟੀਆਂ ਕਾਰਾਂ, ਹੈਵੀ ਟਰੱਕਸ, ਐਗਰੀਕਲਚਰ ਇਕਵਿਪਮੈਂਟ, ਇਹ ਸਾਰਾ ਕੁਝ ਜਾਂਦਾ ਹੈਗਾ। ਜੀ ਤੇ